ਵੀਰੇ ਤੈਨੂੰ ਕੀ ਦੱਸਾਂ, ਮੇਰੇ 'ਚ ਤੇ ਬੋਲਣ ਦੀ ਤਾਕਤ ਹੀ ਨਹੀਂ ਰਹੀ। ਇਹ ਹੀ ਦੱਸਣਗੇ ਹੁਣ ਜੋ ਵੀ ਦੱਸਣਾ। ਦੱਸੋ ਜੀ। ਚਲੋ ਕੀ ਗੱਲ ਆ ਭਾਈ, ਤੂੰ ਹੀ ਦੱਸ ਦੇ। ਕੀ ਦੱਸਾਂ ਭਰਾਵਾ ਤੈਨੂੰ ਯਾਰ, ਸਾਡਾ ਮੁੰਡਾ ਫੇਲ ਹੋ ਗਿਆ ਯਾਰ। ਭਾਜੀ ਇਹ ਚ ਫੇਲ ਹੋਣ ਵਾਲੀ ਕਿਹੜੀ ਗੱਲ ਵਾ? ਉਹ ਮੁੰਡਾ ਅਗਲੇ ਸਾਲ ਪਾਸ ਹੋ ਜਾਊਗਾ। ਮਠਿਆਈ ਦਾ ਦੱਸੋ ਭਾਜੀ ਕੀ ਕਰਨਾ? ਹਾਏ ਵੇ ਭਾਈ, ਹੁਣ ਮਠਾਈ ਦੱਸ ਕੀ ਕਰਨਾ? ਮੁੰਡਾ ਸਾਡਾ ਫੇਲ ਹੋ ਗਿਆ, ਜਿਹਦੇ ਵਾਸਤੇ ਤਾਂ ਅਸੀਂ ਸਾਰਾ ਖੇਖਣ ਕਰਦੇ ਫਿਰਦੇ ਸੀ, ਰਿਸ਼ਤੇਦਾਰਾਂ ਦੇ ਮੂੰਹ ਬੰਦ ਕਰਨੇ ਸੀ, ਉਹ ਤੇ ਹੁਣ ਫੇਲ ਹੋ ਗਿਆ। ਅਸੀਂ ਕੀ ਕਰਨੀ ਮਠਾਈ ਹੁਣ? ਉਹ ਮੇਰਾ ਭਰਾ ਕਹਿੰਦੇ ਉਹ ਚੁੱਪੇ ਠਹਿਰ ਇੱਕ ਮਿੰਟ। ਅਰੇ ਤੁਸੀਂ ਮੈਨੂੰ ਮਠਿਆਈ ਦਾ ਆਰਡਰ ਦਿੱਤਾ ਸੀ, ਆ ਤੁਹਾਡਾ ਬੱਚੇ ਦਾ ਜਿਹੜਾ ਦੇਣ ਡਿਆ ਸੀ, ਆ ਬੱਚਾ ਫੇਲ ਹੋ ਗਿਆ, ਪਾਸ ਹੋਣਾ ਸੀ, ਫੇਲ ਲੈਣੀ ਸੀ ਮਠਿਆਈ ਤੁਸੀਂ। ਹਾਂ ਤੇ ਪਾਸ ਦੇ ਚੱਕਰਾਂ 'ਚ ਤੇ ਅਸੀਂ ਲੈ ਰਹੇ ਸੀ। 3 ਸਾਲ ਤੇ ਉਹਦੀਆਂ ਸਪਲੀਆਂ ਹੁੰਦੀਆਂ ਰਹੀਆਂ ਵਾ, ਆਖਰੀ ਸਾਲ ਸੀ ਹੋਰ ਕੋ ਪਾਸ ਹੋਣ ਦਾ, ਤੇ ਅਸੀਂ ਤੇ ਬੜੀਆਂ ਉਮੀਦਾਂ ਲਾਈਆਂ ਸੀ। ਇਹਨਾਂ ਦੇ ਖਾਨਦਾਨ 'ਚ ਕੋਈ ਪੜਿਆ ਹੀ ਨਹੀਂ ਸੀ। ਇਹਨਾਂ ਦੇ ਖਾਨਦਾਨ 'ਚ ਮਰਨ ਦੇ, ਤੂੰ ਮੈਨੂੰ ਜਿਹੜਾ ਸਿਆਪਾ ਪਾਤਾ ਨਵਾਂ 2 ਮਣ ਆਓ ਤੇ 2 ਮਣ ਆਓ ਤੇ 2 ਮਣ 11 ਮਣ ਤੁਸੀਂ ਮਠਿਆਈ ਕਰਾ ਲਈ ਲਹਿਦਾ ਕਰਕੇ। ਤੇ ਭਾਈ ਤੇਰੀ ਗੜੀ ਅਸੀਂ ਖਰੀਦ ਕੇ ਕੋਲ ਰੱਖ ਲਈਏ, ਉੱਥੇ ਹੀ ਪਈ ਆ ਨਾ ਭਾਈ, ਵੇਚ ਲਈ ਹੁਣ ਤੂੰ ਆਪ। ਉਹ ਬੀਬੀ ਤੂੰ ਆਪ ਹੁਣੇ ਕਹਿਣ ਡਈ ਸੀ ਮੈਂ ਦਮ ਕਰਾਉਣ ਡਈ ਆ, ਮੈਂ ਬੜੀ ਕੋਸ਼ਿਸ਼ ਕੀਤੀ ਆ, 3 ਸਾਲ ਤੋਂ ਇਦਾਂ ਹੋਣ ਡਿਆ ਵਾ, ਬੜਾ ਬੱਚਾ ਫੇਲ ਹੋਇਆ ਵਾ, ਇਹ ਉਹਦੇ ਚੱਕਰਾਂ ਦੇ ਵਿੱਚ ਮਠਿਆਈ ਹੋਈ ਆ। ਤੇ ਹੋਰ ਕੀ ਭਾਈ, ਉਹਦੇ ਵਾਸਤੇ ਤੇ ਅਸੀਂ ਕਰਦੇ ਫਿਰਦੇ ਸੀ। 14 ਸਾਲਾਂ ਦਾ ਤਾਂ ਮੇਰਾ ਪੁੱਤ ਵਾ, ਤੇ ਹੁਣ ਉਹ ਫੇਰ ਫੇਲ ਹੋ ਗਿਆ। 4 ਸਾਲ ਬਾਅਦ ਉਹਨੇ ਪਾਸ ਹੋਣਾ ਸੀ। ਚੱਲ ਬੇਗਮ ਉੱਠ, ਹੁਣ ਸ਼ਰੀਕੇ ਦੀਆਂ ਵੀ ਗੱਲਾਂ ਸੁਣਨੀਆਂ ਪੈਣੀਆਂ ਵਾ। ਉਹ ਠਹਿਰ ਘੁੱਟ ਲੈ ਜਾਂ ਸ਼ਰੀਕੇ ਦੀਆਂ ਬਾਅਦ ਸੁਣੀ, ਪਹਿਲਾਂ ਮੇਰੀਆਂ ਸੁਣ। ਆ ਤੂੰ ਕੀਤਾ ਕੀ ਆ ਮੇਰੇ ਨਾਲ ਹੈ? ਓ ਯਾਰ ਤੁਸੀਂ ਮੈਨੂੰ ਆਰਡਰ ਦੇਣ ਡਏ ਆ, ਮੈਂ ਤਾਂ ਬੰਦੇ ਵਾਪਸ ਲਗਾ, ਤੁਸੀਂ ਹੁਣ ਰੋ ਕੇ ਬਾਹਰ ਨੂੰ ਚੱਲੇ ਆ। ਤੁਹਾਡਾ ਮੁੰਡਾ ਫੇਲ ਹੋ ਗਿਆ, ਅਸੀਂ ਕਰੀਏ? ਆਰਡਰ ਲਵੋ ਸਾਡੇ ਕੋਲ।